व्यूअर्स सच्चे सच ਵਿੱਚ ਫਿਰ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇੱਕ ਬੇਨਤੀ ਹੈ, ਪੰਜਾਬ ਵਿੱਚ ਸੂਬਾ ਪੱਧਰ ਤੇ ਰਾਮਗੜੀਆ ਭਾਈਚਾਰੇ ਵੱਲੋਂ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। ਸਮਰਾਲੇ ਵਿੱਚ ਇਸ ਮੌਕੇ ਇੱਕ ਸਮਾਗਮ ਵਿੱਚ ਪਹਿਲਾਂ ਵਿਸ਼ਵਕਰਮਾ ਦਿਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੱਲੋਂ ਕੀਰਤਨ ਉਪਰੰਤ ਹਰਿਦੁਆਰ ਤੋਂ ਇੱਕ ਪੰਡਤ ਜੀ ਕਥਾ ਕਰਨਗੇ। ਇਸ ਤਰ੍ਹਾਂ ਦੇ ਸਮਾਗਮ ਹੋਰ ਵੀ ਕਈ ਸ਼ਹਿਰਾਂ ਵਿੱਚ ਹੋਏ ਹਨ। ਆਪ ਜੀ ਵੱਲੋਂ ਪਹਿਲਾਂ ਵੀ ਇਸ ਮਨਮਤ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹ ਮਨਮਤ ਦਿਖਦੀ ਨਹੀਂ। AGPC ਵੱਲੋਂ ਇਹ ਮੁੱਦਾ ਜਥੇਦਾਰ ਹੋਰਾਂ ਕੋਲ ਜ਼ਰੂਰ ਚੁੱਕਣਾ ਚਾਹੀਦਾ ਹੈ। ਜੇ ਇਹ ਸੰਸਥਾ ਵੀ ਇਸੇ ਤਰ੍ਹਾਂ ਦੇ ਮੁੱਦੇ ਨਹੀਂ ਚੁੱਕੇਗੀ ਤਾਂ ਹੋਰ ਕੌਣ ਜ਼ਿੰਮੇਵਾਰੀ ਨਿਭਾਏਗਾ। ਇਹ ਇੱਕ ਬਹੁਤ ਗੰਭੀਰ ਮਸਲਾ ਹੈ ਤੇ ਸਾਨੂੰ ਇਹ ਮਸਲਾ ਜ਼ਰੂਰ ਚੁੱਕਣਾ ਚਾਹੀਦਾ ਹੈ। ਆਸ ਕਰਦਾ ਹਾਂ ਕਿ ਆਪ ਜੀ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਆਪਣੇ ਪ੍ਰੋਗਰਾਮ ਦੇ ਮਾਧਿਅਮ ਤੋਂ ਇਸ ਬਾਰੇ ਕੋਈ ਮੁਹਿੰਮ शुरू कर सकोगे जी डॉक्टर साहब। सब तो पहला तो वीर परमजीत सिंह जी का बहुत बहुत धन्यवाद, उन्होंने सानू लिखे जी। अजकल एकांतवास च रहिंदे ने ते बहुत बार खबरां तो भेजते रहंदे है बट फोन का जवाब नहीं दिंदे जी। हुण उन्होंने चिट्ठियां दो तीन उपरों थल्ले लिखियां जी जी। सो असीं कहा भी चलो एक चिट्ठी का पिक करिए जी जी। उन्होंने ਜਿਹੜਾ ਨੁਕਤਾ ਜਿਵੇਂ ਆਪ ਹੀ ਉਹਨਾਂ ਨੇ ਕਿਹਾ ਵੀ ਇਸ ਵਿਸ਼ੇ ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਪਰ ਹੁਣ ਕਿਉਂਕਿ ਤਾਜ਼ਾ ਨਵੀਂ ਪੂਜਾ ਅਰਚਨਾ ਹੋਈ ਹੈ ਵਿਸ਼ਵਕਰਮੇ ਦੀ, ਔਰ ਖਾਸ ਤੌਰ ਤੇ ਜਿਵੇਂ ਵਿਸ਼ਵਕਰਮਾ ਡੇ ਦੇ ਮੌਕੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਫੋਕਲ ਪੁਆਇੰਟ 'ਚ ਪ੍ਰਵਾਸੀ ਮਜ਼ਦੂਰਾਂ ਨੂੰ 3000 ਪ੍ਰਵਾਸੀ ਮਜ਼ਦੂਰਾਂ ਨੂੰ ਘਰ ਬਣਾ ਕੇ ਦੇਣ, ਉਹਨਾਂ ਦੀ ਕਾਲੋਨੀ 'ਚ ਜਾ ਕੇ ਵੋਟਰ ਕਾਰਡ, ਰਾਸ਼ਨ ਕਾਰਡ ਔਰ ਆਟਾ ਦਾਲ ਸਕੀਮ ਦਾ ਲਾਹਾ ਦੇਣ, ਇਹ ਸਾਰੇ ਹੀ ਕੰਮ ਕੀਤੇ ਨੇ। ਸੋ ਇਸ ਲਈ ਇਹ ਵੀ ਚਰਚਾ ਦਾ ਵਿਸ਼ਾ ਹੈ ਜੀ। ਮੈਂ ਮਹਿਸੂਸ ਕਰਦਾ ਕਿ ਅੱਜ ਵੀ ਮੇਰੇ ਮਿੱਤਰ ਡਾਕਟਰ ਜੀਤ ਸਿੰਘ, ਅਸੀਂ ਦੁਪਹਿਰੇ ਕਿਸੇ ਮੀਟਿੰਗ ਤੇ ਜਾ ਰਹੇ ਸੀ, ਉਸ ਇਹ ਗੱਲ ਚਰਚਾ ਦਾ ਵਿਸ਼ਾ ਸੀ ਕਿ ਪੰਜਾਬ ਦੇ ਵਿੱਚ ਉਹ ਲੱਗਦਾ ਹੈ ਕਿ ਜਿਵੇਂ ਸੈਂਸਿਟੀਵਿਟੀ ਜਾਂ ਜਿਹਨੂੰ ਅਸੀਂ ਸੰਵੇਦਨਸ਼ੀਲਤਾ ਕਹਿੰਦੇ ਹਾਂ ਸਿੱਖ ਮੁੱਦਿਆਂ ਤੇ, ਜਾਂ ਕਿਹੜੀ ਸਿੱਖ ਪ੍ਰੈਕਟਿਸ ਹੈ, ਜਿਹੜਾ ਜੋ ਕੀਤਾ ਜਾ ਰਿਹਾ ਉਹ ਵੈਦਰ ਸਿੱਖੀ ਰੌ ਰੀਤ ਦੇ ਮੁਤਾਬਕ ਹੈ ਕਿ ਨਹੀਂ, ਇਹ ਸੈਂਸਿਟੀਵਿਟੀ ਖਤਮ ਹੋ ਗਈ ਜੀ ਜੀ। ਔਰ ਮੈਂ ਉਹਨਾਂ ਨੂੰ ਉਦਾਹਰਣ ਦੇ ਰਿਹਾ ਸੀ, ਮੈਂ ਕਿਹਾ ਜੀ ਇੱਕ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੂੰ ਅਸੀਂ ਪਿਛਲੇ ਦਿਨਾਂ 'ਚ ਲਿਆ TV 84 ਨਿਊਜ਼ ਦੇ ਹਵਾਲੇ ਨਾਲ, ਔਰ ਇਹ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਨੀ ਸੀ, ਪਰ ਸਾਡੀ ਨਿਊਜ਼ ਕਾਸਟਰ ਬੀਬੀ ਨੇ ਇਹੀ ਉਹਨਾਂ ਨੂੰ ਪੁੱਛਿਆ ਜੀ ਕਿ ਬਾਦਲ ਨੇ ਵਿਸ਼ਵਕਰਮਾ ਡੇ ਦੇ ਉੱਤੇ ਪੂਜਾ ਅਰਚਨਾ ਕੀਤੀ ਔਰ ਇਹ ਐਲਾਨ ਕੀਤਾ। ਸੋ ਉਹਨਾਂ ਦੀ ਐਕਸਪੈਕਟੇਸ਼ਨ ਸੀ ਕਿ ਵੀ ਉਹ ਵੀ ਇੱਕ ਪ੍ਰੋਮੀਨੈਂਟ ਪੰਥਕ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਕਹਿਣਗੇ ਕਿ ਵੀ ਇਹ ਜਿਹੜਾ ਜੋ ਵੀ ਚੱਲ ਰਿਹਾ ਹੈ ਇਹ ਕੋਈ ਸਿੱਖੀ ਦੇ ਮੁਤਾਬਕ ਨਹੀਂ ਹੈ, ਜਿਵੇਂ ਹੁਣ ਤੁਸੀਂ ਬਿਲਕੁਲ ਹੀ ਸਿੱਖੀ ਨੂੰ ਡਿਲੂਟ ਕਰਨ ਤੇ ਆ ਗਏ ਜੀ। ਲੇਕਿਨ ਜਿਹੜੀ ਹੈਰਾਨੀ ਸੀ ਉਹਨਾਂ ਦੀ ਉਹਨਾਂ ਦੇ ਰਿਸਪੌਂਸ ਚੋਂ, ਸੋ ਉਹਨਾਂ ਨੇ ਕਿਹਾ ਜੀ ਕਿ ਉਹ ਤਾਂ ਮੁੱਖ ਮੰਤਰੀ ਨੇ, ਸਾਰਿਆਂ ਦੇ ਹੀ ਨੇ ਉਹ, ਸੋ ਮੈਂ ਇਸ ਵਿਸ਼ਵਕਰਮਾ ਪੂਜਾ ਬਾਰੇ ਤਾਂ ਨਹੀਂ ਕੁਝ ਵੀ ਕਹਾਂਗਾ, ਪਰ ਉਹਨਾਂ ਨੇ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਇਸ਼ੂ ਹੈ ਉਹਦੇ ਤੇ ਉਹਨਾਂ ਨੇ ਠੀਕ ਕਾਮੈਂਟ ਕੀਤਾ ਜੀ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਉੱਥੇ ਕੋਈ ਮੰਦਰਾਂ 'ਚ ਜਾ ਕੇ ਢੱਲ ਖੜਕਾਉਂਦਾ ਹੈ, ਜਾਂ ਕੋਈ ਜਗਰਾਤਿਆਂ 'ਚ ਸ਼ਾਮਲ ਹੁੰਦਾ ਹੈ, ਜਾਂ ਅਮਰਜੀਤ ਚਾਵਲੇ ਵਰਗਾ ਕੋਈ ਦੇਵੀ ਦੀਆਂ ਭੇਟਾਂ ਗਾਉਂਦਾ ਹੈ, ਜਾਂ ਅਨੰਦਪੁਰ ਸਾਹਿਬ 'ਚ ਜਾ ਕੇ ਨਰਿੰਦਰ ਮੋਦੀ ਦਾ ਜਨਮ ਦਿਨ BJP ਵਾਲੇ ਮਨਾਉਂਦੇ ਨੇ, ਜਾਂ ਗੁਰਦੁਆਰੇ ਦੀ ਹਦੂਦ ਜਿਵੇਂ ਦੂਖ ਨਿਵਾਰਨ ਪਟਿਆਲਾ ਹਰ ਹਰ ਮਹਾਦੇਵ ਦੇ ਨਾਅਰੇ ਲੱਗਦੇ ਨੇ, ਜਾਂ ਅਕਾਲੀ ਜਿਹੜੇ ਨੇ ਕੁੰਭ ਨਹਾਉਣ ਦੇ ਲਈ ਜਿਹੜਾ ਉਹ ਆਪਣਾ ਜਥਾ ਭੇਜ ਦਿੰਦੇ ਨੇ ਜੀ। ਇਹ ਸਾਰੀਆਂ ਗੱਲਾਂ ਇਹ ਇਸ ਲਈ ਕਰ ਰਹੇ ਨੇ। ਹੁਣ ਤਾਂ ਬਿਲਕੁਲ ਹੀ, ਅੱਗੇ ਤਾਂ ਹੁੰਦਾ ਸੀ ਕਿ ਬਹੁਤ ਇੱਕ ਦੋ ਅਕਾਲੀਆਂ 'ਚ ਜਾਣੇ ਜਾਂਦੇ ਹੁੰਦੇ ਸੀ ਕਿ ਵੀ ਉਹ ਇਸ ਕਿਸਮ ਦਾ ਉਹਨਾਂ ਦੇ ਮਿਕਸ ਜਿਹੇ ਟੱਬਰ ਨੇ ਤੇ ਉਹ ਇਹੋ ਜਿਹਾ ਕਰਦੇ ਨੇ। ਹੁਣ ਤਾਂ ਕਿਸੇ ਨੂੰ ਕੋਈ ਸੰਗ ਸੰਕੋਚ, ਕੋਈ ਸ਼ਰਮ ਜਾਂ ਕੋਈ ਝਾਕਾ ਹੀ ਨਹੀਂ, ਕਿਉਂਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ, ਜਿਸ ਨੇ ਸਿੱਖੀ ਰੌ ਰੀਤ, ਸਿੱਖ ਮਰਿਆਦਾ, ਸਿੱਖ ਪਰੰਪਰਾਵਾਂ, ਸਿੱਖ ਵੈਲਿਊਜ਼ ਦੇ ਹਾਫਿਜ਼ ਦੇ ਨਾਤੇ ਐਕਸ਼ਨ ਲੈਣਾ, ਉਹ ਤੇ ਆਪ ਜਗਰਾਤਿਆਂ ਦਾ ਹਿੱਸਾ ਬਣਦੇ ਨੇ, ਕੁੰਭ ਦੇ ਵਿੱਚ ਗਏ ਨੇ। ਔਰ ਤੁਸੀਂ ਕੋਈ ਵੀ ਪ੍ਰੈਕਟਿਸ ਦੇਖ ਲਓ, ਹੁਣ ਜੇ ਉਹ ਜਾ ਕੇ ਨਾਨਕਸਰੀ ਜਿਨ੍ਹਾਂ ਬਾਰੇ ਆਪ ਹੀ ਉਹਨਾਂ ਨੂੰ ਪਤਾ ਹੈ ਵੀ ਉਹ ਕੋਈ ਮਰਿਆਦਾ ਨਹੀਂ ਫੋਲੋ ਕਰਦੇ, ਕੋਈ ਪੰਜ ਕਕਾਰੀ ਨਹੀਂ ਨੇ, ਨਿਸ਼ਾਨ ਸਾਹਿਬ ਨਹੀਂ ਹੁੰਦਾ, ਪ੍ਰਸ਼ਾਦ ਨੂੰ ਕਿਰਪਾਨ ਭੇਟ, ਜੋ ਸਿੱਖੀ ਰੌ ਰੀਤ ਹੈ, ਤੇ ਉਹਨਾਂ ਨੂੰ ਜਾ ਕੇ ਕਹਿੰਦੇ ਨੇ ਜੀ ਤੁਸੀਂ ਬਹੁਤ ਸਿੱਖੀ ਪ੍ਰਚਾਰ ਕੀਤਾ ਔਰ ਤੁਸੀਂ ਸਿੱਖੀ ਪ੍ਰਚਾਰ ਦੇ ਲਈ ਅੱਗੇ ਆਓ। ਹੁਣ ਜਦੋਂ ਇਸ ਲੈਵਲ ਦੇ ਉੱਤੇ ਗੱਲ ਚਲੀ ਜਾਏ ਕਿ ਵੀ ਜਿਹੜਾ ਰਹਿਬਰ ਹੈ
ਜਿਹੜਾ ਲੀਡਰ ਹੈ, ਕੋਈ ਰਹਿਬਰ ਤਾਂ ਗੁਰੂ ਨਾਨਕ ਨੇ, ਬਟ ਕਿਸੇ ਵੀ ਗਿਵਨ ਸੈਂਸ ਉਰਦੂ ਦੇ ਵਿੱਚ ਜਿਹੜਾ ਕਾਫਲੇ ਦਾ ਲੀਡਰ ਹੁੰਦਾ ਹੈ, ਕਿਸੇ ਕਾਫਲੇ ਨੂੰ ਲੀਡ ਕਰ ਰਿਹਾ ਉਹਨੂੰ ਵੀ ਰਹਿਬਰ ਕਹਿੰਦੇ ਨੇ ਜੀ। ਜੇ ਉਹਨਾਂ ਦਾ ਇਹ ਹਾਲ ਹੈ ਤੇ ਫਿਰ ਜਿਹੜਾ ਬੰਦਾ ਕੈਟ ਇਜ਼ ਅਵੇ ਮਾਈਸ ਵਿਲ ਪਲੇ, ਕਿ ਵੀ ਜੇ ਹੁਣ ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਕੋਈ ਖੌਫ ਤਾਂ ਦੂਜਾ ਰਿਹਾ ਨਹੀਂ। ਸੋ ਜਿਸ ਤੇਜ਼ੀ ਦੇ ਨਾਲ ਪੰਜਾਬ 'ਚ ਪਿਛਲੇ ਅਸੀਂ ਦੇਖਦੇ ਹਾਂ ਵੀ 20-25-30 ਸਾਲ ਦੇ ਵਿੱਚ ਜੀ ਇਹ ਸਾਰਾ ਹੀ ਜਿਹੜਾ ਹਿੰਦੂ ਮਿਥਿਹਾਸ ਬਿਲਟ ਕੀਤਾ, ਮੈਨੂੰ ਨਹੀਂ ਲੱਗਦਾ ਵੀ ਜੇ ਵਿਸ਼ਵਕਰਮਾ ਨੂੰ ਕਿਰਤੀਆਂ ਦਾ ਦੇਵਤਾ ਜਾਣ ਕੇ ਹਿੰਦੂ ਮਿਥਿਹਾਸ ਦੇ ਹਵਾਲੇ ਨਾਲ ਵੀ ਦੇਖਿਆ ਜਾਏ ਤਾਂ ਹਿੰਦੁਸਤਾਨ ਦੇ ਕਿਹੜੇ ਸੂਬਿਆਂ 'ਚ ਵਿਸ਼ਵਕਰਮਾ ਦੀ ਜਿਹੜਾ ਇਹ ਡੇ ਮਨਾਇਆ ਜਾਂਦਾ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ। ਸਿਰਫ ਇਹ ਪੰਜਾਬ ਹੀ ਹੈ ਜਿਨ੍ਹਾਂ ਨੇ ਆਊਟ ਆਫ ਪ੍ਰਪੋਰਸ਼ਨ, ਉਹ ਵੀ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਬਣਿਆ ਪਹਿਲੀ ਵਾਰ, ਦੀਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ ਡੇ ਹੁੰਦਾ ਹੈ, ਰੈਸਟ੍ਰਿਕਟਡ ਹੌਲੀਡੇ ਹੁੰਦੀ ਸੀ, ਉਹਨੇ ਗਸਟਡ ਹੌਲੀਡੇ ਕੀਤੀ ਜੀ। ਉਹਦਾ ਆਪਣਾ ਏਜੰਡਾ ਸੀ, ਕਿਉਂਕਿ ਜ਼ਾਤ-ਪਾਤੀ ਏਜੰਡਾ, ਡਿਵੀਜ਼ਨ ਏਜੰਡਾ ਤਾਂ 47 ਤੋਂ ਬਾਅਦ ਖੜਾ ਹੋਇਆ। ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਸਿੱਖਾਂ ਦੇ ਸ਼ਹੀਦ ਅਸੀਂ ਵੰਡ ਦਿੱਤੇ, ਅਸੀਂ ਗੁਰਦੁਆਰੇ ਅੱਡ ਬਣਾ ਲਏ, ਅਸੀਂ ਆਹ ਹੋ ਗਏ, ਉਹਦਾ ਰੀਜ਼ਨ ਹੀ ਇਹ ਹੈ ਕਿ ਇਹ ਬੜਾ ਡੈਲੀਬਰੇਟਲੀ ਵੋਟ ਬੈਂਕ ਨੂੰ ਬਿਲਡ ਕਰਨ ਦੇ ਲਈ ਕਾਂਗਰਸ ਨੇ ਇਹ ਗੇਮ ਦੀ ਸ਼ੁਰੂਆਤ ਕੀਤੀ ਜੀ। ਉਹਨਾਂ ਨੇ ਅੱਡ-ਅੱਡ ਜਿਹੜੇ ਗਰੁੱਪ ਸੀ, ਦਲ ਸੀ, ਵੱਖਰੇ ਸ਼ਮਸ਼ਾਨ ਘਾਟ ਵੀ ਪਿੰਡਾਂ ਦੇ ਵਿੱਚ ਦਲਿਤਾਂ ਦੇ ਲਈ ਬਣਾਉਣ ਦੀ ਲਾਈਨ ਜਿਹੜੀ ਹੈ ਇਹ ਕਾਂਗਰਸ ਹਕੂਮਤ ਦੀ ਲਾਈਨ ਸੀ। ਫਿਰ ਉਹ ਧਾਰਮਿਕ ਲਈ ਦੇ ਨਹੀਂ ਸੀ ਸਕਦੇ, ਉਹਨਾਂ ਨੇ ਕਿਹਾ ਵੀ ਨਹੀਂ ਦਲਿਤ ਭਾਈਚਾਰਾ ਸੈਪਰੇਟ ਕਰੋ ਸਿੱਖ ਮੁੱਖ ਧਾਰਾ ਤੋਂ, ਉਹਨਾਂ ਨੇ ਧਰਮਸ਼ਾਲਾਵਾਂ ਦੇ ਨਾਂ ਥੱਲੇ ਗ੍ਰਾਂਟਾਂ ਸ਼ੁਰੂ ਕਰਤੀਆਂ ਜੀ। ਔਰ ਧਰਮਸ਼ਾਲਾਵਾਂ ਦੇ ਥੱਲੇ ਹੋਇਆ ਉਹੀ ਧਰਮਸ਼ਾਲਾ ਬਣ ਗਈ, ਉਹੀ ਉਹਨਾਂ ਦਾ ਇੱਕ ਸੈਪਰੇਟ ਐਂਟੀਟੀ ਵੀ ਬਣ ਗਈ। ਔਰ ਇਸੇ ਤਰ੍ਹਾਂ ਦਲਿਤ ਭਾਈਚਾਰਾ ਮੁੱਖ ਧਾਰਾ ਸਿੱਖੀ ਨਾਲੋਂ ਨਖੇੜ ਦਿੱਤਾ। ਸੋ ਗਿਆਨੀ ਜ਼ੈਲ ਸਿੰਘ ਨੇ ਰਾਮਗੜੀਆ ਭਾਈਚਾਰੇ ਦੇ ਹਵਾਲੇ ਨਾਲ ਇਸ ਕਿਸਮ ਦੀ ਲਾਈਨ ਲਈ, ਕਿਉਂਕਿ ਉਹ ਬੜੇ ਡਿਵਾਊਟ ਰਾਮਗੜੀਆ ਭਾਈਚਾਰਾ ਗੁਰਸਿੱਖੀ ਦੇ ਨਾਲ ਸੀ ਤੇ ਅੱਜ ਵੀ ਹੈ, ਲੇਕਿਨ ਕਿਤੇ ਨਾ ਕਿਤੇ ਪੋਲੀਟੀਕਲ ਕਨਫਿਊਜ਼ਨ ਪੈਦਾ ਕਰਨ ਦੇ ਲਈ ਜ਼ੈਲ ਸਿੰਘ ਨੇ ਜਿਹੜਾ ਆਪਣਾ ਉਹਦੇ 'ਚ ਰੋਲ ਅਦਾ ਕੀਤਾ। ਔਰ ਅੱਜ ਬਾਦਲ ਨੇ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਕਿ ਵੀ ਲੋਈ ਲਾ ਦਿੱਤੀ ਵੀ ਅਗਰ ਸੈਨ ਵੀ ਜਿਹੜਾ ਹੈ ਉਹਦੀ ਵੀ ਛੁੱਟੀ ਹੈ, ਪਰਸੂਰਾਮ ਵੀ ਹੈ, ਵਿਸ਼ਵਕਰਮੇ ਦੀ ਪੂਜਾ ਵੀ ਕਰ ਰਹੇ ਨੇ, ਹੁਣ ਮੰਦਿਰ ਵੀ ਤੇਜ਼ੀ ਨਾਲ ਬਣ ਰਹੇ ਨੇ। ਹੁਣ ਜਿਵੇਂ ਵਸਤੂ ਸ਼ਾਸਤਰ ਤੇ ਫਲਾਣੇ ਸ਼ਾਸਤਰ ਇਹ ਬੀਜੇਪੀ ਨੇ ਆਪਣੇ ਮੀਡੀਆ ਦੇ ਜ਼ੋਰ ਨਾਲ ਲੋਕਾਂ 'ਚ ਪਹੁੰਚਾ ਦਿੱਤੇ ਨੇ, ਚੰਗੇ ਭਲੇ ਘਰ ਢਾਹ ਕੇ ਲੋਕ ਕਿ ਜਿਵੇਂ ਸਾਡੇ ਘਰ 'ਚ ਸ਼ਾਂਤੀ ਨਹੀਂ, ਮੂੰਹ ਸੂਰਜ ਵੱਲ ਹੈ, ਉਹ ਚੰਦਰਮਾ ਵੱਲ ਕਰਨਾ ਹੈ, ਰੰਗ ਚਿੱਟਾ ਹੈ, ਉਹ ਪੀਲਾ ਕਰਨਾ ਹੈ, ਉਹਦੇ ਥੱਲੇ ਉਹਨਾਂ ਨੇ ਸੋ ਇਸੇ ਤਰ੍ਹਾਂ ਹੁਣ ਮੇਰਾ ਖਿਆਲ ਹੈ ਵੀ ਜਿੰਨੇ ਕੁ ਪੰਜਾਬ ਦੇ ਇਸ ਕਿਸਮ ਦੇ ਮੰਦਿਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਨੇ ਉਹ ਜਾ ਕੇ ਵਿਸ਼ਵਕਰਮਾ ਦੇ ਮੰਦਿਰ 'ਚ ਮੇਰਾ ਖਿਆਲ ਹੈ ਪੂਜਾ ਕਰਕੇ ਫਿਰ ਆਪਣੇ ਘਰ ਦੀ ਕੰਸਟਰਕਸ਼ਨ ਸ਼ੁਰੂ ਕਰਦੇ ਹੋਣਗੇ ਜੀ। ਸਾਲ ਦੇ ਵਿੱਚ ਅੱਗੇ ਤਾਂ ਇੱਕ ਦਿਨ ਸੀ ਕਿ ਜੀ ਔਜ਼ਾਰਾਂ ਦੀ ਪੂਜਾ ਕਰਨੀ ਹੈ, ਪੂਜਾ ਕਾਹਦੀ ਹੈ ਜੀ ਜੀ। ਔਰ ਪੂਜਾ ਤਾਂ ਜਿਹੜਾ ਇਹ ਵਰਗ ਹੈ, ਕਿਰਤੀ ਵਰਗ ਹੈ ਜਾਂ ਮਿਸਤਰੀ ਵਰਗ ਹੈ, ਇਹ ਤਾਂ ਦੇਣਦਾਰ ਹੋਣ ਗੁਰੂ ਨਾਨਕ ਦੇ। ਜੇ ਮੰਨਣਾ ਤੁਸੀਂ ਭਾਈ ਲਾਲੋ ਦਾ ਗੁਰਦੁਆਰਾ, ਭਾਈ ਲਾਲੋ ਨੂੰ ਯਾਦ ਕਰੋ, ਜਿਸ ਭਾਈ ਲਾਲੋ ਨੇ, ਭਾਈ ਲਾਲੋ ਇਸ ਭਾਈਚਾਰੇ ਚੋਂ ਹੀ ਸਨ, ਕਿਰਤੀ ਭਾਈਚਾਰੇ ਚੋਂ ਜੀ, ਜਿਨ੍ਹਾਂ ਨੇ ਆਪਣੀ ਕਿਰਤ ਦੇ ਨਾਲ ਉਹ ਮੁਕਾਮ ਹਾਸਲ ਕੀਤਾ ਕਿ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਵੰਗਾਰਿਆ ਕਿ ਆ ਤੇਰੇ ਮਾਲ ਪੂੜੇ ਜਿਹੜੇ ਨੇ ਖੂਨ ਹੈ, ਇਹ ਭਾਈ ਲਾਲੋ ਦੀ ਕਿਰਤ ਕਮਾਈ ਹੈ, ਭਾਈ ਲਾਲੋ ਦਾ ਜਿਹੜੀ ਹੈ ਉਹਦੀ ਇਮਾਨਦਾਰੀ ਦੀ ਕਮਾਈ ਹੈ। ਭਾਈ ਲਾਲੋ ਦੇ ਕਿੰਨੇ ਗੁਰਦੁਆਰੇ, ਕਿੰਨੀਆਂ ਯਾਦਾਂ ਇਸ ਭਾਈਚਾਰੇ ਨੇ ਬਣਾਈਆਂ ਜੀ। ਜੇ ਇਹਨਾਂ ਨੂੰ ਫਖਰ ਹੋਣਾ ਚਾਹੀਦਾ ਤੇ ਫਿਰ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਫਖਰ ਹੋਏ ਕਿ ਜਿਹਨੇ 12 ਮਿਸਲਾਂ ਚੋਂ ਇੱਕ ਮਿਸਲ ਕਾਇਮ ਕੀਤੀ, ਜਿਹਦੀ ਸਰਦਾਰੀ 'ਚ ਦਿੱਲੀ ਫਤਿਹ ਹੋਈ, ਬਹਾਦਰ ਯੋਧਾ ਸੀ, ਰਾਮ ਰੌਣੀ ਦਾ ਪਹਿਲਾ ਕਿਲਾ ਸਿੰਘਾਂ ਦਾ ਜਿਹਦੇ ਨਾਂ ਰਾਮਗੜ੍ਹ ਰੱਖਿਆ, ਜਿੱਥੋਂ ਰਾਮਗੜੀਆ ਸ਼ਬਦ ਸਾਹਮਣੇ ਆਇਆ। ਇਹ ਪ੍ਰਾਈਡ ਹੈ। ਕਿੰਨੀਆਂ ਕੁ ਥਾਵਾਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਦੋਂ ਨਾਲ ਸ਼ਬਦ ਸਰਦਾਰ ਲੱਗ ਜਾਂਦਾ ਹੈ, ਕਿੰਨਾ ਵੱਡਾ ਆਨਰ ਹੈ ਕਿ ਕਿੱਥੇ ਕਿਸ ਕਿਸਮ ਦੇ ਸ਼ਬਦ ਜਿਸ ਭਾਈਚਾਰੇ ਲਈ ਇਸਤੇਮਾਲ ਹੁੰਦੇ ਸੀ। ਪੁਰਾਣੇ ਤੁਸੀਂ ਕਈ ਵਾਰੀ ਦੇਖਦੇ ਹੋ ਤੇ ਕਦੇ ਬਾਢੀ ਸੁੱਤ ਹੈ, ਕਿਤੇ ਠੋਕਾ ਸ਼ਬਦ ਹੈ, ਕਿਤੇ ਹੋਰ ਹੈ। ਤੇ ਰਾਮ ਸਿੰਘ ਜੱਸਾ ਸਿੰਘ ਨੇ ਰਾਮ ਰੌਣੀ ਬਣਾਈ, ਕਿਲਾ ਬਣਿਆ ਰਾਮਗੜੀਆ, ਸਾਰਾ ਭਾਈਚਾਰਾ ਰਾਮਗੜੀਆ ਦੇ ਨਾਂ ਨਾਲ ਜਾਣਿਆ ਜਾਣ ਲੱਗ ਗਿਆ, ਉਹਨਾਂ 'ਚ ਇੱਕ ਪ੍ਰਾਈਡ ਨਿਕਲਿਆ। ਸੋ ਜੇ ਪ੍ਰਾਈਡ ਲੈਣਾ ਵਿਸ਼ਵਕਰਮਾ ਤੇ ਕੋਈ ਐਗਜ਼ਿਸਟ, ਉਹ ਤਾਂ ਬਾਹਮਣ ਦੇ ਦਿਮਾਗ ਦੀ ਐਗਜ਼ਿਸਟੈਂਸ ਹੈ, ਸ਼ਿਵ ਜੀ ਦੇ ਨਾਲ ਜੋੜ ਕੇ ਇੱਕ ਬਣਾ ਦਿੱਤਾ ਹੈ ਉਸ ਨੂੰ। ਔਰ ਜਿਹਨੂੰ ਤੁਸੀਂ ਜਾਣਦੇ ਨਹੀਂ, ਜਿਹਦੇ ਨਾਲ ਕੋਈ ਸਬੰਧ ਨਹੀਂ, ਜਿਹਨੇ ਤੁਹਾਨੂੰ ਕੁਝ ਦਿੱਤਾ ਨਹੀਂ, ਜਿਹਨੂੰ ਕੋਈ ਬਾਕੀ ਹਿੰਦੁਸਤਾਨ ਦਾ ਕਿਰਤੀ ਵਰਗ ਵੀ ਕੋਈ ਉਹਨੂੰ ਦੇਵਤਾ ਨਹੀਂ ਮੰਨਦਾ ਹੈ ਜਾਂ ਉਹਦੇ ਕੋਈ ਮੰਦਰ ਨਹੀਂ ਬਣਾਏ ਹੋਏ, ਤੇ ਤੁਸੀਂ ਆਪਣੇ ਭਾਈ ਲਾਲੋ, ਆਪਣੇ ਜੱਸਾ ਸਿੰਘ ਰਾਮਗੜੀਆ, ਆਪਣੇ ਇਸ ਗੁਰੂ ਘਰ 'ਚ ਖਾਲਸੇ ਦੇ ਕਨਸੈਪਟ ਨੂੰ ਛੱਡ ਕੇ ਜਾ ਕੇ ਟੱਕਰਾਂ ਮਾਰ ਰਹੇ ਹੋ
ਦੂਸਰਿਆਂ ਦੇ ਸਾਹਮਣੇ। ਸੋ ਜ਼ਾਹਰ ਹੈ ਵੀ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ ਕਿ ਵੀ ਹੁਣ ਇਹਨਾਂ ਨੇ ਕੀਤਾ, ਇਹ ਕਾਫੀ ਦੇਰ ਤੋਂ ਚੱਲ ਰਿਹਾ ਹੈ। ਹੁਣ ਇਹ ਹੈ ਵੀ ਦੀ ਐਕਸੈਪਟੈਂਸ ਹੋ ਗਈ ਹੈ ਕਿ ਜੀ ਠੀਕ ਹੈ, ਇਹ ਜੇ ਕੋਈ ਕਰਦਾ ਹੈ ਤੇ ਕੋਈ ਨਹੀਂ ਜੀ, ਉਹ ਵੀ ਕਿਹੜਾ ਮਾੜਾ ਹੈ, ਰੱਬ ਦਾ ਨਾਂ ਹੀ ਹੈ ਜੀ। ਜੀ ਉਧਰ ਜਾ ਕੇ ਟੱਲੀ ਖੜਕਾ ਲਓ, ਇੱਧਰ ਜਾ ਕੇ ਕੋਈ ਹੋਰ ਕਰ ਲਓ, ਇੱਕੋ ਹੀ ਗੱਲ ਹੈ ਜੀ। ਸੋ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਪਰਮਜੀਤ ਸਿੰਘ ਜੀ ਦਾ, ਵੀ ਉਹਨਾਂ ਨੇ ਸਾਨੂੰ ਲਿਖਿਆ ਔਰ ਇਸ ਤਰ੍ਹਾਂ ਹੀ ਸਾਨੂੰ ਖਬਰਾਂ ਭੇਜਦੇ ਰਹਿਣ ਤੇ ਫੋਨ ਦਾ ਜਵਾਬ ਜ਼ਰੂਰ ਦਿਆ ਕਰਨ ਜੀ। ਬਿਲਕੁਲ ਡਾਕਟਰ ਸਾਹਿਬ, ਸਾਡੇ ਕੋਲ ਕੁਝ ਪੰਜਾਬ ਸਪੈਕਟਰਮ ਤੇ ਟਿੱਪਣੀਆਂ ਹਨ, ਉਹ ਇਸ ਤਰ੍ਹਾਂ ਹਨ। ਮੇਰੇ ਖਿਆਲ ਬ੍ਰੇਕ ਦਾ ਇਸ਼ਾਰਾ ਹੋ ਗਿਆ, ਬ੍ਰੇਕ ਤੇ ਚਲੇ ਜਾਈਏ। ਠੀਕ ਹੈ ਜੀ। ਜੀ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।